लेंदे ही नहीं मुंह चौंक और कि ना बना ले टांग च देंदे ही नहीं टट्टी एक अंब खो दे ना भावे तेन सीधा करके मारन मैनू ते अंब खो दे ओया अंब आईया तो वट्टे आई पे मैं जोर ना डाला ए टट्टी हुन देख बात की गुएंड हो गई होण आई होया ना ते अपने हशर वेखी आए बाण ही थोड़ी दी निक्की है इस बाण नाल कमजोरी है मुरींद कार के टटिन टट्टी ते मैनू पता ही कोई नहीं ਤੇ ਆ ਜੇ ਨੁਕਸਾਨ ਹੋਇਆ ਇਹ ਕਾ ਵਰਨਾ ਵੱਟਾ ਤਾਂ ਮਾਰਿਆ ਨਾ ਹੁਣ ਹੈ बच्चा ना गाल चुन मैं बच्चे ना ना इनु दरिंदा पिया मुंह इक्के मेरी उच्चन लगा गया ਅੱਛਾ ਤੂੰ ਮੈਨੂੰ ਕਮਲਾ ਆਪਣੇ ਵਾਂਗ ਸਮਝੀ ਖਲੋਤਾ ਹੈ ਜਿਹੜੇ ਆ ਡੱਟੇ ਪਰ ਨੁਕਸਾਨ ਹੋਇਆ ਪਏ ਕਾ ਭਰਨਾ ਹੈ ਹੁਣ ਤੇ ਮੈਂ ਛੱਡ ਦੇਵਣਾ ਤੈਨੂੰ ਮੈਂ ਕੋਨੂੰ ਛੋੜਨਾ ਉਹ ਤਾਂ ਕਮਲਾ ਸਣੇ ਮੈਂ ਬਜਾ ਕਰਨਾ ਸਾਰਾ ਨੁਕਸਾਨ ਮੈਂ ਤੇਰੇ ਚ ਪੂਰਾ एक ਕਰਨਾ भी नू जट्टा ਤੂੰ ਭਾਜਾ ਇਸ ਕੋਲ ਮੈਂ ਨੁਕਸਾਨ ਮੈਂ ਪੂਰਾ ਕਰ ਲੈਣਾ ਤੂੰ ਭਾਜਾ ਇੱਥੋਂ ये ते निक्की दे ये भी तू क्यों पूरा ਮੈਂ ਪੂਰਾ ਕਰ ਲਈ ਸਾਂ ਤੂੰ ਜਾ ਇੱਥੋਂ ਤੂੰ ਭਾਜਾ ਤੂੰ ਇਹ ਕਮਲਾ ਸਿਆਣਾ मैं एडा भी कमला नहीं मुंह बयान उठा दी के ते भाग जावा मुंह तू केदा ते गल लगी ਮੈਂ ਮੋਰ ਤੈਨੂੰ ਵੀ ਲਾਪ ਕੇ ਢਾ ਦੇਵਣੇ ਤੇ ਜੇ ਨੁਕਸਾਨ ਹੋਇਆ ਮੈਂ ਪੂਰਾ ਕਰਾਉਣਾ ਤੇਰੇ ਕੋਲੋਂ बाबे बाबे डाल अच्छी गल कर ली ਇੱਥੇ ਹੀ ਗੱਲ ਕਰ ਕਿਹੜੀ ਕਰਨੀ इथे ਹੈ ही गल करनी ਹਾਂ ਕਰ ਗੱਲ ਮੈਂ ਖਲੋਤਾ ना सर ਓਏ ਓਰੇ ਓਰੇ ਖਲੋ ਇੱਥੇ ਜਾ, ਖਲੋ ਖਲੋ ਇੱਥੇ ਜਾ। ਖਲੋ ਕੇ ਓਰੇ ਇੱਥੇ ਖਲੋ ਕੇ ਇੱਥੇ ਖਲੋ ਇੱਥੇ ਖਲੋ ਗੱਲ ਕਰੋ ਕਿਹੜੀ ਗੱਲ ਕਰਨੀ ਨੇ किसी गल कर ली हो तो असला कर ला। पैसे ते देवी टट्टी ਮੈਂ ਖਲੋਤਾ ਸਲਾਹ ਕਰ ਕੇ ਆਵਣ ਦੀ ਕਰ ਹੋਰਾਂ गल छोड़ मैं ओदे गल्ला ते लेना तू टिट्टा मारदा ओनु आखा से तेन पैसे दे सो क्यों दिए मेरी डब्बा के पैसे नाला ट्रिपें लगियां ਹਾਂ ते उठ जाए गए टट्टी कितनी आनी बहुत सारे आना लत्ते लत्ते नोट लियो हां किथे टट्टी उथे टिट्टा मार के तो आया मोर मैं ले भी जावी नहीं मैं अग्गा ले जावी परेशान ना हो, भावे सीधा करके मारी आम लेके आम मैं ले आई पैसे ਇਹ ਤੀਰ ਨੂੰ ਬੜੀ ਚੰਗੀ ਹੈ ਟੱਟੀ ਅੱਛਾ। ਪਈ ਚਲੇਂਦੀ ਹੈ ਗੁਰੂ ਮੈਨੂੰ ਇਹ ਤੁਰਾ ਕੇ ਠਈਆਂ ਤੇ ਬੋਤਲਾਂ ਦਿਕਾਰਾਂ ਵਾਲੀਆਂ ਪਿਵੈਂਦੀ ਹੈ ਡਿਕਾਰਾਂ ਵਾਲੀਆਂ ਉਹ ਹੁਣ ਵਾਪਸ ਨਾ ਆਈ ਤੇ ਮੈਂ ਤੈਨੂੰ ਟੰਗ ਕੇ ਮਾਰਨਾ ਹੀ ਇੱਥੇ ਤੇ ਇਹ ਮੈਂ ਯਾਦ ਆਪ ਰੱਖੀ ਉਹਦਾ ਜਾ ਕੇ ਪਤਾ ਕਰ ਲਵਾਂ ਉਹ ਤੂੰ ਮੈਨੂੰ ਇਹ ਦੱਸ ਹੁਣ ਤੂੰ ਅੱਗੇ ਬਜਾ ਕੜਿਆ ਵਜਾ ਕਿਨੇ ਤੇ ਤੇ ਪੈਸੇ ਲੈਣ ਗਈ ਹੈ ਤੇ ਪੈਸੇ ਲੈਣ ਗਈ ਨਹੀਂ ਹੋ ਹਲਾ ਜਾ ਪਤਾ ਕਰਕੇ ਜਲਦੀ ਆ ਸਾਰੀ ਫਨਾਈ ਲਾਏ ਨੇ ਆਮ ਸਾਰੇ ਗੋਲ ਕਰਕੇ ਰੱਖ ਸੱਟੇ ਹੀ ਨੇ ਮਾਮਰਾ और आने ना चंगे मैं भी ते फस गया फिर गड़ गए थे आम लाइन सारे मेहनत कर के ये कमला जा लगा आंदा सारे आम गोल करके नस जांदा उत्तो मोर दाल आ के गाल इनको काट के ਨਾ ਲਾਇ ਲਵਾਂ ਤੇ ਮੋੜ ਦਿੱਤਾ ਜੇ ਮੈਂ ਵਗ ਜਾਂਦਾ ਕੋਈ ਨਿਗਾਲ ਪਾ ਜਾਂਦਾ ਕਮਾਂਦ ਨੂੰ ਉਹ ਹਟ ਕੇ ਤੇ ਮੋੜ ਮੇਰਾ ਪੁੱਤ ਮੈਂ ਤਾਂ ਹੋਰ ਧੰਦਾ ਕਰਿਆ ਤੂੰ ਕਿਹੜਾ ਜਾਊਂਗਾ ਛੋਰੇ अब पट्ठे लवण वेंदी पिया गांव वास्ते ਅੱਛਾ ਪੱਠਾ ਤੂੰ ਕੱਲੀ ਜਾਊਂਗੇ ते अगे कल्ली ना वेंदी ਛੋਰਾ ਤੂੰ ਆਪਣੀ ਘਰ ਦੀ ਦੇ ਨਾਲ ਗਿਆ ਕਰ ਪੱਠਿਆਂ ਜਾਵਣਾ ਹੋਵੇ ਜਾਂ ਜਿਹਦੇ ਵੀ ਆਵਣਾ ਜਾਵਣਾ ਹੋਵੇ ਨਾਲ ਗਿਆ ਕਰ ਬਾਬਾ ਉਹ ਕਰਨੀ ਭਾਈ ਤੂੰ ਨਾ ਹੋ ਜਾਏ ਸ਼ਾਬਾਸ਼ ਤੇ ਨਾ ਮਾਤਾ ਤੇ ਉਹਨਾਂ ਨੂੰ ਗਤਨੇ ਮੋੜੇ ਫੇਰ ਦੀ ਜ਼ਿੰਮੇਵਾਰੀ ਉਹ ਕੀ ਹੈ, ਪੱਠੇ ਲੈਣ ਜਾਂਦੀ ਹੈ ना परेशान हो ते कमला थेंदा ते ओ मैंने चवा छुड़ेंदा पट्ठे रोज मैं लगी ਤੇਰਾ वैसे ਬੇੜਾ ਠੇਰ ਜਾਵੇ ਕਮਲਾ ਜਿਹੜਾ ਉਹ ਤੇ ਪੱਠੇ ਵਟਾਈਂਦਾ हाँ ਛੋਰਾ ਮੇਰੀ ਗੱਲ ਸੁਣ ਆ ਬੇ ਤੂੰ ਜਿਹੜੀ ਹੁੰਦੀ ਹੈ ਨਾ ਜਨਾਨੀ ਕੋਈ ਵੀ ਹੋਵੇ ਵੱਡੀ ਹੋਵੇ ਜਾਂ ਨਿੱਕੀ ਹੋਵੇ ਔਰਤ ਹੀ ਹੁੰਦੀ ਹੈ ਉਹ ਮਰਦ ਕਦੀ ਵੀ ਨਹੀਂ ਬਣ ਸਕਦੀ ਬਾਬਾ ਐਵੇਂ ਤੂੰ ਛਾਤ ਕਰਨ ਨਾ ਕੋਈ ਅਜੀ ਹੈ ਹੀ ਨਹੀਂ ਓਏ ਇਹ ਹੋ ਜਾਈ ਨਹੀਂ ਤੇ ਅਗਲੇ ਜਿਹੀ ਹੋ ਜਾਏ ਨਹੀਂ ਨਾ ਸਮਝ ਆ ਗਈ ਜੇ ਸਾਡਾ ਘਰ ਪੁੰਜਿਆ ਹੋਇਆ ਹੋਵੇ ਤਾਂ ਅਗਲੇ ਬਾਹਰਲੇ ਤੱਕ ਹੀ ਨਹੀਂ ਪੁੰਜੇ ਹੋਏ ਉਹ ਨਾ ਆਪਣਾ ਸਵਾਂਝ ਕਰਨਾ ਤੇ ਜਿਹੜੇ ਅੱਜ ਦੇ ਕਮਲੇ ਹੁੰਦੇ ਨਾ ਉਹ ਇਹਦੇ ਕਮਲੇ ਵੀ ਨਹੀਂ ਹੁੰਦੇ ਸਮਝ ਆਈ ਤੇ ਚੰਗਾ ਹੀ ਮੇਰਾ ਪੁੱਤ ਨਾਲ ਗਿਆ ਕਰ ਤੇ ਰਲ ਕੇ ਆਏ ਗਏ ਕਰੋ ਦੋਵੇਂ ਬੰਦੇ ਹਲਾ ਅੱਜ ਤਾਂ ਫੜ ਲਿਆ ਵੇ ਤੇ ਦਮੀ ਮੋੜ ਆਕੀ ਮੋੜ ਮਾਰ ਲਿਆਵੇ ਮੋੜ ਕਿਹੜਾ ਰੋਲਾ ਤੈਨੂੰ ਤਾਂ ਮੋੜ ਕਰਾਂ ਦੀ ਮੇਰਾ ਪੁੱਤ ਕਾਈ ਨਹੀਂ ਲੋੜ ठीक है मम्मा ਠੀਕ ਹੈ ਜਾ ਹੁਣ ਇਹ ਗੱਲ ਦੱਸਾਂ ਮੇਰਾ ਪੁੱਤ ਨੂੰ ਮੇਰਾ ਪੁੱਤਰੋ ਸਵਾਣੇ ਤੇ ਪਾਣੀ ਦਾ ਕੋਈ ਇਤਬਾਰ ਨਹੀਂ ਜੇ ਚਾਰ ਦੀਵਾਰੀ ਦੇ ਅੰਦਰ ਵਧੀਏ ਤਾਂ ਉਹ ਤੇਰੀ ਏ ਜੇ ਬੂਹੇ ਚੋਂ ਬਾਹਰ ਨਿਕਲ ਗਈਏ ਤਾਂ ਉਹ ਸਾਡੀ ਕਾਈ ਸਮਝ ਆ ਗਈ
ਤੇ ਮੈਂ ਹੁਣ ਧਾਰ ਕਾਢ ਲਵਾਂ ਮੇਰਾ ਬਸ ਐਵੇਂ ਮੇਰੀ ਸਮਾਣੇ ਤੇ ਸ਼ੱਕ ਕੀਤੀ ਰੱਖਦਾ ਕੋਈ ਉਹਦੀ ਹੈ ਹੀ ਨਹੀਂ ਹੁਣ ਜੇ ਨਾ ਹੀ ਹੋਵੇ ਤਾਂ ਕਸ ਰਹੀ ਹੈ ਨਹੀਂ ਤਾਂ ਤੈਨੂੰ ਇੱਕ ਦੇ ਮੇਰਾ ਪੁੱਤ ਮੈਂ ਵਿਖਾਈ ਸਾਂ ਬਾਬੂ ਦੇ ਬੰਦੇ ਤੈਨੂੰ ਕੀ ਗੱਲ ਕੀਤੀ ਹੈ ਕਿ ਮੈਂ ਹੁਣ ਧਾਰ ਕਾਢ ਲਵਾਂ ਉਦੋਂ ਪਿਆ ਭਾਂਡਾ ਉਹ ਮੈਂ ਭਾਂਡਾ ਜਾ ਕੇ ਮੈਂ ਧਾਰ ਕਰ ਤੂੰ ਤਾਂ ਕਰਨਾ ਕੋਈ ਤੂੰ ਮੁਰ ਜਾ ਸਾਂ ਕੋ ਮੇਰਾ ਪੁੱਤ ਚਲੋ ਮੈਂ ਸਮਝਾ ਬਸ ਠੀਕ ਹੈ ਸਾਂ ਕਮਾਨ ਇਹ ਚ ਨਾ ਪਾਲਾ ਲੱਗਦੇ ਤੇ ਠੀਕ ਹੁੰਦੇ ਤੈਨੂੰ ਪਾਲਾ ਲੱਗਦਾ ਪਿਆ ਗਰਮੀ ਲੱਗਦੀ ਹੈ ਕਮਾਨ ਦੇ ਉਹ ਵਿੱਚ ਠੀਕ ਹੁੰਦੇ ਛਿੰਨਾ ਚੋਲਾ ਹੋ ਜਾਂਦੀ ਚੱਟੀ ਹੌਲੀ ਬੋਲਿਆ ਕਰ ਇੰਜੇ ਵੀ ਧਿਆਨ ਕਰੀ ਹੱਥ ਤੇ ਨਾ ਕਸ਼ਾ ਲੱਗ ਵੰਜੀ ਛੋੜ ਮੈਂ ਵੱਢ ਲੈਸਾਂ ਤੇ ਮੈਨੂੰ ਮੋਰ ਕਿਉਂ ਉੱਠਵਾ ਨਹੀਂ ਪਈ ਪੱਤੇ ਵੱਜਣ ਤੇ ਲਈ ਸਾਰੇ ਮੈਨੂੰ ਆਦੇ ਨੇ ਤੂੰ ਮਿਲੀ ਨਾਲ ਪੱਤੇ ਵੱਜਣ ਦਾਨਾ ਆਖਦੇ ਰਵਨ ਦਫਾ ਮਾਰ ਸਾਰਿਆਂ ਨੂੰ ਮੈਂ ਤੋਤੇ ਵੀ ਕਦੀ ਨੂੰ ਕਿਤੇ ਨਹੀਂ ਮੈਂ ਬੂੰਦਾ ਦਉ ਚੱਟੀ ਡਰਦੇ ਹੀ ਨਹੀਂ ਸਾਰੇ ਤੀ ਆਲੇ ਅੱਛਾ ਇੰਜੇ ਵੀ ਮੇਰੇ ਨਾਲ ਆਵੇ ਨਾ ਤੇ ਕਿਸੇ ਨੂੰ ਨਾ ਬਾਹਰ ਦੱਸਿਆ ਕਰ ਠੀਕ ਮੈਂ ਹੈ ਨਾ? ਦੱਸਦਾ ਕੋਈ ਨਹੀਂ ਮੂੰਹ ਆਪੇ ਮੂੰਹ ਤੋਂ ਨਿਕਲ ਜਾਂਦੀ ਹੈ ਮੈਂ ਨਾਲ ਤੇਰੀ ਜ਼ਬਾਨ ਵਾੜ ਛੁੜਿਆ ਸੰਦੀ ਜੇ ਤੇਰੇ ਮੂੰਹ ਚ ਹੋਣ ਕੋਈ ਮੇਰੇ ਬਾਰੇ ਗਾਰ ਨਿਕਲੀ ਤੇ ਆਪੇ ਮੂੰਹ ਚ ਨਿਕਲ ਜਾਂਦੀ ਇਹ ਹੈ ਤੂੰ ਕੌਣ ਹੁੰਦਾ ਪਿਆ ਉਹ ਕੋਈ ਨਹੀਂ ਆਓ ਚੁੱਪ ਕਰ ਪੱਠੇ ਵੱਢਣ ਦਾ ਪੀ ਪਤਾ ਨਹੀਂ ਹੁਣ ਮੈਂ ਚੁੱਲ ਗਿਆ ਜਾਂਦਾ ਮੂੰਹ ਇਹ ਤਾਂ ਕਿਆ ਕੁੱਤਾ ਮੈਂ ਬਾਜ ਕੇ ਲਗਾਇਆ ਗਾ ਕੋਈ ਨਾ ਹੁਣ ਮੈਂ ਜਾਊਂਗਾ ਤੂੰ ਜਾਉਂ ਮੈਂ ਆ ਮੇਰੀ ਗੱਲ ਸੁਣ ਮੈਨੂੰ ਇਹ ਸਾਰਾ ਪਤਾ ਠੀਕ ਹੈ ਜਿਹੜਾ ਚੱਲਦਾ ਪਿਆ ਲੋਕ ਸਮਝਦੇ ਕਮਲਾ ਇਹ ਕਮਲਾ ਕੋਈ ਨਹੀਂ ਤੇ ਮੈਨੂੰ ਵੀ ਇਹਦਾ ਸਾਰੀ ਗੱਲ ਦਾ ਪਤਾ ਹੈ ਹੁਣ ਇਹਦੇ ਹਾਲੇ ਬੇ ਸ਼ਰਮਿਆ ਹੱਥ ਪਿੱਛੋਂ ਕਰ ਹਾਲਾ ਹੱਥ ਪਿੱਛਾ ਕਰੇ ਨਾ ਗੱਲ ਤਾਂ ਕਰਨ ਦੇ ਯਾਰ ਉਸ ਨਾਲ ਨਾਦੀਆ ਨੂੰ ਜੱਟ ਉਹਨਾਂ ਨੂੰ ਗਲਦੀ ਹੈ ਮੈਂ ਉਸ ਨਾਲ ਗੱਲ ਕਰਨੀ ਮੈਂ ਉਸ ਕਣਕਾ ਸ਼ਹਿ ਲਈ ਵਦਾਂ ਉਹਨੂੰ ਜਾ ਮੈਂ ਨਾ ਪੱਠੇ ਵਾੜ ਕੇ ਤੇ ਮੈਂ ਖਲੋਤਾ ਹੀ ਥਈਏ ਉਹਨੂੰ ਹੁਣੇ ਗੱਲੀ ਬਲਕਿ ਪੱਠੇ ਤੂੰ ਆ ਕੇ ਵਾੜ ਲਵੀਂ ਜਾ ਇਧਰ ਤੇਰਾ ਬੇਲੀ ਵਦਾ ਕਮਲਾ ਇੱਥੇ ਆਪੇ ਵੜਦਾ ਰਾਸੀ ਅੱਬੇ ਨੂੰ ਆਖਿਓ ਹੀ ਦਾ ਬੇਲੀ ਤੇਰੇ ਪਿਓ ਦਾ ਬੇਲੀ ਤੇਰੇ ਭਰਾ ਦਾ ਬੇਲੀ ਤੇਰੀ ਦੁੱਤੀ ਦਾ ਬੇਲੀ ਤੇਰੇ ਕੱਪੜੇ ਦਾ ਬੇਲੀ ਤੇਰਾ ਤੇ ਨਾ ਕੋਈ ਨੂੰ ਤੂੰ ਕਮਲਾ ਮੋੜੋ ਨਹੀਂ ਮੈਂ ਬਹੁਤ ਜਾਣਾ ਦਿੱਤੀ ਤੂੰ ਸਿਆਣਾ ਹੈ ਨਾ ਹੁਣ ਗੱਲ ਮੈਨੂੰ ਕਰਾਣ ਦੇ ਮੋੜ ਤੂੰ ਲੱਗਾ ਰਵੀ ਇਹ ਵਗ ਜਾਸੀ ਮੋੜ ਤੂੰ ਤੇ ਮੈਂ ਗੱਲਾਂ ਕਰਦੇ ਰਸਾਂ ਹਾਂ ਮੋਰ ਮੇਰੀ ਉਂਗਲਾਂ ਮੁੱਕ ਜਾਵਣੀਆਂ ਨੇ ਤੇ ਬਾਤ ਨਹੀਂ ਗੱਲਾਂ ਨਹੀਂ ਕਰਦਾ ਰਹੀ ਪੱਠੇ ਵੱਡੀ ਮੇਰੇ ਆਂਦਿਆਂ ਨੂੰ ਆਪਣਾ ਕੰਮ ਕਰਾਣੇ ਤੇ ਮੇਰਾ ਵੀ ਫਿਰ ਕਰ ਅੱਛਾ ਮੈਂ ਇਸ ਕੋ ਵਢਾਈਂਦਾ ਪੱਠੇ ਜਾ ਤੂੰ ਬਹਿਣ ਨੂੰ ਸਾਲਿਆ ਨਾਦੀਆ ਨੂੰ ਵਰਾਂ ਉਹਨੂੰ ਆਖ ਜਵਾਬ ਦੇਖ ਲੋਤਾ ਕਾ ਸ਼ਹਿ ਲਈ ਵਦਾ ਜਲਦੀ ਜਾ ਹੁਣ ਸਾਧ ਕੇ ਲਾਇਆ ਤੇ ਤੇਰਾ ਰੰਗ ਪਿਆ ਕਾਲਾ ਹੁੰਦਾ ਹੈ ਪੱਛੇ ਵਾਜ ਕੇ ਤਾਂ ਜਾਵਣਾ ਗਾ ਕਾਂ ਹਾਂ ਠੀਕ ਹੈ ਮੈਂ ਦਾ ਸੱਟ ਨਹੀਂ ਮੁਹੰਮਦ ਯਾਰ ਨੂੰ ਮੈਨੂੰ ਮੰਮੀ ਦੀ ਕੋ ਮਾਂ ਤੇ ਗੋਦ ਦੰਦਾ ਪਿਆ ਮੇਰੇ ਕੋਲ ਤੇ ਦੀਆਂ ਬੈਣਾ ਟੱਕੀ ਇੱਥੇ ਟੰਗੀ ਹੁਣ ਤੇਰੀ ਮੈਂ ਧੀ ਭੈਣ ਬਣ ਗਈ ਆ ਦੁਨੀਆ ਨੇ ਤੇ ਦਿਆ ਮਰਨਾ ਕੋਈ ਨਹੀਂ ਹੂੰ ਦੁਨੀਆ ਨੂੰ ਖੁਦਾ ਤੂੰ ਡਰਦੀਆਂ ਬੈਣਾ ਦੁਨੀਆ ਨੂੰ ਆਖਿਆ ਦੀਆਂ ਦੁਨੀਆ ਅੱਛਾ ਪੱਛੇ ਸ਼ਰਮੀਲੀ, ਬੱਚੇ ਮੇਰੀ ਗੱਲ ਸੁਣੇ ਨਾ ਮੈਨੂੰ ਇਹ ਥੋੜੀ ਜਲਦੀ ਮੈਂ ਜਾਵਣਾ ਕੰਮ ਤੇ ਨਾਦੀਆ ਨੇ ਇੱਕ ਵਾਰੀ ਔਰ ਮੇਰੇ ਹਾਲ ਗੱਲ ਹੈ ਤੂੰ ਤੇ ਹਲਕਾ ਹੋਇਆ ਖਲਾ ਮੈਂ ਉਸ ਮੈਨੂੰ ਗੋਤ ਕੰਮ ਤੇ ਕੋਈ ਖਲੋਤਾ ਨਹੀਂ ਹੂੰ ਉਹਨੂੰ ਹੁਣ ਗੱਲਾਂ ਨਹੀਂ ਕਰੀ ਉਹ ਸੁਣੋ ਪੱਛੇ ਅੱਗੋਂ ਵੱਡੇ ਨੇ ਮਾਂ ਵਾਜ ਕੇ ਮੋਚਨ ਛਾਜ ਮਰੇ ਚਾਂ ਚੱਟੀ ਆ ਤੂੰ ਪੱਠੇ ਵਾਢੋ ਇਹ ਸਾਧ ਮਾਰੀਏ ਆ ਜਾਸੀ ਤੂੰ ਕਿਹਦੇ ਦੰਦਾ ਪਿਆ ਮੈਂ ਉੱਤੇ ਜਾਂਦਾ ਪਿਆ ਤੇ ਮੈਨੂੰ ਕੰਮ ਹੈ ਥੋੜਾ ਜਿਹਾ ਇਹਨੂੰ ਮੈਂ ਦੱਸ ਸਟਿਆ ਹੈ ਇਹ ਹੁਣੇ ਹੁਣ ਗਲਦੀ ਹੈ ਨਾਦੀਆ ਨੂੰ ਨਾਦੀਆ ਕਣ ਮੈਂ ਕਾ ਸ਼ਹਿਰ ਲੈ ਆਇਆ ਤੇ ਉੱਥੇ ਮੈਂ ਰੱਖੀ ਏ ਤੇ ਇਹਨੂੰ ਮੈਂ ਆਖਿਆ ਜਾ ਹੁਣ ਸਾਧ ਲਿਆ ਔਰ ਜਲਦੀ ਤੇਰੇ ਕੋਲ ਨਾ ਮੈਂ ਨਾ ਤੇਰੇ ਕੋਲ ਮੈਂ ਲੂਟਾਂ ਦੀ ਪੱਟੀ ਲੈ ਕੇ ਆਉਂ ਨਹੀਂ ਕਦੇ ਪੱਠੇ ਨਹੀਂ ਉਹ ਗਿਫਟ ਲੈ ਕੇ ਆਇਆ ਮੇਰੇ ਵਾਸਤੇ ਵੀ ਗਿਫਟ ਲੈ ਆਇਆ ਤੂੰ ਲਾ ਲਈ ਨਹੀਂ ਮੇਰਾ ਉੱਤੋਂ ਥੋੜਾ ਦੇ ਥਿਵਾਲ ਮੀ ਉਹ ਤੂੰ ਲਾ ਕੇ ਦੇ ਸੱਟੀ ਇਹਨੂੰ ਇੱਕ ਵਾਰੀ ਜਾਵਣ ਦੇ ਉਹਨੂੰ ਸਾਧ ਕੇ ਆਵਣ ਦੇ ਪੱਟੀ ਲੈ ਕੇ ਰਵਨੇ ਮੋਰੇ ਹਾਂ, ਚਾਬੂ ਤੂੰ ਕੋਈ ਨੂੰ ਨਿਕਲਣ ਦੇਵਨਾ ਉਹ ਤੇ ਤੂੰ ਪੱਠੇ ਹੋ ਜਾਓ ਤੇ ਆ ਜਾ ਸਿਚਾਵਣ ਜਿਹੜੇ ਉੱਜਣੋਂ ਲੈ ਜਾਂਦੀ ਹੈ ਅੱਗੇ ਨਾਲ ਆਂਦਾ ਬੜਿਆ ਇਹਨੂੰ ਗੱਲ ਇਹ ਸਾਧ ਜਨਮਾ ਮੈਂ ਜਾਂਦਾ ਪਿਆ ਉੱਤੇ ਤੇ ਉਹਨੂੰ ਹੁਣੇ ਗੱਲੀ ਮੁੜੇ ਨੂੰ ਕਿ ਮੈਂ ਖਲੋਤਾ ਰਹਿ ਜਾਵਾਂ ਉੱਥੇ ਉਹਨੂੰ ਆਪਣੇ ਗੱਲੇ ਕੰਮ ਦੀ ਕਿੱਡੀ ਜਲਦੀ ਹੈ ਤੈਨੂੰ ਮੈਂ ਹੁਣ ਤੁਹਾਡਾ ਸਾਥ ਪਿਆ ਦਿੰਦਾ ਹੋਰ ਕੀ ਕਰਦਾ ਪਿਆ ਇੱਥੇ ਮੈਂ ਜਾ ਪਰ ਤੇਰੇ ਨਾਲ ਤਾਂ ਕਮਲਾ ਹੀ ਠੀਕ ਹੈ ਕਮਲਾ ਠੀਕ ਹੈ ਤੇ ਮੈਂ ਮੰਮਾ ਯਾਦ ਨੂੰ ਮੁੜ ਜਾ ਕੇ ਦੱਸਦਾ ਕਿ ਪੱਠੇ ਕਿਵੇਂ ਵਢੀਂਦੇ ਨੇ ਬੈਗ ਕਮਾਨ ਦੇ ਵਿੱਚ ਉਹ ਤੇ ਐਂ ਕਰਕੇ ਵਡੀਂਦੇ ਨੇ ਇਹ ਐਂ ਨਹੀਂ ਕਰਕੇ ਉਹ ਦੱਸਿਆ ਸੀ ਤੈਨੂੰ ਧਮਕੀਆਂ ਨਾ ਦਿੱਤੀਆਂ ਚੰਗਾ ਕਰ ਪਾਲੀ ਮੈਂ ਦਾਨਾ ਹੁਣ ਔਰ ਆਵੇਂ ਨਾ ਔਰ ਆ ਤਰੋਟੀ ਜਾ ਤੂੰ ਇਸ ਤੋਂ ਡਰ ਕੇ ਛੋੜੀ ਵੈਂਦਾ ਹੈ ਤੇ ਨਾਲੇ ਮੈਨੂੰ ਮਾਂ ਭੈਣ ਆਖੀ ਵੈਂਦਾ ਹੈ ਉਹ ਚਾਹੁੰਦੀ ਜਿਵੇਂ ਬੰਦਾ ਭੈਣ ਨਹੀਂ ਛੱਡ ਦਿੰਦਾ ਜਿਵੇਂ ਬੰਦਾ ਹੋਈ ਮੈਂ ਜਾਂਦਾ ਪਿਆ ਮੰਮਾ ਦੇ ਯਾਰ ਹਾਲ ਹੁਣ ਤੂੰ ਨਾ ਜਾਵੀਂ ਤੇ ਮੈਂ ਉਹਨੂੰ ਆਪੇ ਜਾ ਕੇ ਆਖ ਲੈਂਦਾ ਮੈਂ ਮੰਮਾ ਦੇ ਯਾਰ ਹਾਲ ਜਾਂਦਾ ਪਿਆ ਇਹ ਨੂੰ ਭਲੇ ਚ ਦਿਆ ਤੇ ਮੇਰੇ ਮੇਰੇ ਚਾਹ ਵਾਸਤੇ ਗਿਫਟ ਲੈ ਕੇ ਆਵੀਂ ਗਿਫਟ ਗਿਫਟ ਉਹ ਦੇਖ ਲੋ ਤਾਂ ਲੰਮਾ ਬੂਟੀ ਵਾਲਾ ਘਾ ਉਹ ਘਾ ਨਹੀਂ ਉਹ ਮੇਰੇ ਵਾਸਤੇ ਗਿਫਟ ਲੈ ਆਵੀਂ क्या ਲੈ ਕੇ ਆਸੇ ਮੁਕਾ ਛੇਤੀ ਕਰ ਲੇਟ ਬਹੁ ਅੱਜ ਪੱਠੇ ਕੋਈ ਨਹੀਂ ਵਡੀਂਦੇ ਪਏ ਬਸ ਕੀ ਲੈ ਕੇ ਆਵਣੇ
2 ਵੰਗਾਂ ਚਿੱਟੀਆਂ ਮੇਰਾ ਦੋ ਤੇ ਮੈਂ ਪਾਈ ਵੱਧੀ ਆ ਉਹ ਮੇਰਾ ਬਿੱਲੀ ਵੰਗਾਂ ਕਿਹੜੀ ਟਾਰਨ ਗਿਆ ਜਾਂ ਗਵਾਟੀਆਂ ਦੇ ਮੈਨੂੰ 2 ਵੰਗਾਂ ਦੇ ਗਿਆ ਮੈਂ ਰੱਖੀ ਹੋਈਆਂ ਨਹੀਂ ਟੱਟੀ ਕੋਈ ਵੱਡਾ ਗਿਫਟ ਲੈ ਕੇ ਆਵੀਂ ਕਮਲਾ ਇਹ ਜਾਣ ਕੇ ਕਰੰਦਾ ਹੈ ਮੈਂ ਕੋਈ ਨੂੰ ਲੈ ਕੇ ਆਵਾਂ ਹੁਣ ਆ ਕੇ ਬਵੀ ਮੇਰੇ ਕੋਲ ਤੇ ਬਾਤ ਵਾਕਿਆ ਮੈਂ ਤੇਰੀ ਮਾਂ ਬਹਿਣੀ ਹੋਸਾ ਹੁਣ ਆ ਕੇ ਬਵੀ ਮੇਰੇ ਕੋਲ ਅੱਜ ਮੇਰੇ ਕੋਲ ਵੀ ਨਹੀਂ ਵਡੀਂਦਾ ਨਲਾਇਕ ਜਣਾ ਪੇਸ਼ ਪਿਆ ਪਤਾ ਨਹੀਂ ਕਦੋਂ ਮਗਰੂ ਲਾਣਾ ਸ ਇਹ ਛੋੜ ਤਾਂ ਉੱਕਾ ਹੀ ਲੇਚ ਗਿਆ ਘਰੋਂ ਤਾਂ ਆਂਦਾ ਮੈਂ ਨਿਕਲਾਂ ਹੀ ਨਹੀਂ ਧਾਰ ਵੀ ਅੱਬਾ ਤੂੰ ਜਾ ਕੱਟ ਪਾਣੀ ਅੱਬਾ ਤੂੰ ਜਾ ਲਾ ਜੇ ਪੱਠੇ ਤਾਂ ਉਹ ਛੋਏ ਅੱਬਾ ਕਿਉਂ ਖਪਦਾ ਰਹਿੰਦਾ ਮੇਰਾ ਹੈ ਪੁੱਤ ਖਪਦਾ ਪਿਆ ਤੇਰੇ ਸਾਈਂ ਮਗਰ ਭਾਈ ਉਹ ਕਰਕੇ ਰਾਜ਼ੀ ਕੋਈ ਨਹੀਂ ਪਰ ਨਾ ਉਹ ਪੱਠੇ ਲਾਏ ਆਂਦਾ ਉਹ ਵੀ ਤੇਰੇ ਜ਼ਿੰਮੇਦਾਰ ਹੈ ਤਾਂ ਮੈਂ ਕਰ ਨਹੀਂ ਆਉਂਦੀ ਹੈ ਇਸ ਤੋਂ ਮੇਰਾ ਪੁੱਤ ਖਪਦਾ ਪਿਆ ਤੇ ਆ ਵੱਛੀ ਪਰ ਛਾੜ ਮੇਰਾ ਪੁੱਤ ਵੱਛੀ ਛਾੜ ਵੱਛੀ ਕਰ ਮਾਰ ਛੁੜੇਂਦੀ ਆ ਤੇ 2 ਡੱਬਾ ਆਪ ਇਸਤੇਮਾਲ ਕਰਵੇ ਆਏ ਅਨਾ ਠੀਕ ਹੈ ਤੂੰ ਆ ਦੁੱਧ ਲੈ ਜਾ ਮੈਂ ਵੱਛੀ ਛੋੜ ਲਵਾਂ ਤੇ ਜਿਹੜਾ ਆਪਣੇ ਕੋਲ 2 ਗਿਲਾਸ ਰਾ ਮੈਂ ਰੱਖ ਲਵੇ ਪੁੱਤ ਠੀਕ ਐਵੇਂ ਚੱਲ ਕਰ ਮਾਰ ਵਾਹ ਇਹਦਾ ਤੇਰਾ ਹਿੱਸਾ ਮੈਂ ਛੱਡਿਆ ਜ਼ਰੂਰ ਇਹ ਨਾ ਅੱਖੀ ਮੈਂ ਸਾਰਾ ਹੀ ਦਾਰ ਮੈਂ ਕਾਲ ਲਈਏ ਤਾਂ ਸਾਰਾ ਹੀ ਚੋਲ ਆ ਤੇਰਾ ਹਿੱਸਾ ਮੈਂ ਵੇਖ ਡੱਕਿਆ ਆਇਆ ਸਪਰੇ ਲਾਇਆ ਥੱਕ ਜਾਂਦੇ ਬੰਦਾ ਉਹ ਰਕਸ਼ਾ ਪਤਾ ਹੀ ਕਿੱਥੇ ਪਿੱਛਾ ਲਾ ਕੇ ਵਗ ਜਾਂਦਾ ਮੈਂ ਤੈਨੂੰ ਕਿਦੋਖਣਾ ਖਪਦਾ ਰਹਿੰਦਾ ਇੱਕ ਸਕੂਟਰੜੀ ਅੱਬਾ ਲਾਏ ਲਈਏ ਸਕੂਟਰੜੀ ਲਾਏ ਲਈਏ ਜਿਵੇਂ ਆਇਆ ਬੈਠਾ ਕਰਨਾ ਵੀ ਆਪ ਇਹਨੇ ਸਕੂਟਰ ਲੈਣਾ ਨੇ ਤਾਂ ਹਾਂ ਮੇਰਾ ਪੁੱਤ ਬੈਠਾ ਹੁਣ ਆਇਆ ਖਾਦ ਲੈ ਕੇ ਧੱਕੇ ਲੈ ਕੇ ਬਾਲ ਉਹ ਦੁਆ ਆਵੇ ਦੇ ਤਾਂ ਉਹ ਹੱਥ ਲਾ ਕੇ ਰਾਜ਼ੀ ਕੋਈ ਨਾ ਤੇ ਇਹ ਕਰਮਾ ਵਾਲਾ ਦੇਸੋ ਦੇ ਵਗੋ ਵਗ ਕੀਤੀ ਰੱਖਦਾ ਹੈ। ਤੇ ਤੂੰ ਕੀ ਮੋਰ ਦੀ ਤਿਆਰ ਤਾਂ ਨਾ ਹੋਈ ਬੈਠੀ ਕੋਲ ਅੱਬਾ ਤਿਆਰ ਕੀ ਹੋਣਾ ਹੈ ਜਾਊਂਗਾ ਮੈਂ ਉਹ ਡਾਕਟਰ ਕੋਲ ਚੈੱਕਅਪ ਕਰਵਾਵੇਣੋ ਹਾਂ ਤੇ ਨਾਲੇ ਭਲਾ ਹੋਵੇ ਜਵਾਬ ਦਾ ਉਹ ਸ਼ੋਦਾ ਚੋਣ ਮਦਦ ਕਰ ਛੱਡਦਾ ਹੈ, ਉੱਥੇ ਪਹਿਲੇ ਟੋਕਨ ਲਵਾ ਛੱਡਦਾ ਤੇ ਚੈੱਕਅਪ ਵੀ ਕਰਵਾ ਛੱਡਦਾ ਡਾਕਟਰ ਨੂੰ ਆ ਕੇ ਮੈਂ ਤਾਂ ਥੱਕੋ ਹੋਇਆ ਅਕਲੀ ਲੱਗੀ ਜਾ ਹਾਂ ਤਾਂ ਦੋ ਰਲ ਕੇ ਵਗ ਜਾਓ ਆ ਬਹੁਤ ਉਹ ਅੱਬਾ ਮੈਂ ਅੱਗੇ ਥੱਕ ਕੇ ਆਇਆ, ਇਹ ਲੱਗੀ ਜਾਂਦੀ ਜਵਾਬ ਛੋਰ ਬਹੁਤ ਚੰਗੇ ਹੀ ਅੱਬਾ ਉੱਥੇ ਖਲੋ ਕਿ ਬੰਦਾ ਮਾਰ ਜਾਂਦਾ ਤੇ ਉਹ ਜਵਿੰਦਾ ਦਸਤੀ ਭਾਈਆ ਨੰਬਰ ਲਵਿੰਦਾ ਤੇ ਸਾਡਾ ਦਸਤੀ ਇਹ ਚੈੱਕਅਪ ਕਰਵਾ ਕੇ ਆ ਤੇ ਜਾਂਦੇ ਮੈਂ ਅੱਬਾ ਸਿਰਫ ਜਾਵਣਾ ਤੇ ਆ ਜਾਣਾ ਪਰੇਸ਼ਾਨ ਨਾ ਹੋਇਆ ਕਰ ਮੇਰਾ ਪਿਓ ਉਹ ਮੇਰਾ ਬਹੁਤ ਪਰੇਸ਼ਾਨੀਆਂ ਆਉਂਦੀਆਂ ਦੀਆਂ ਬੂਏ ਤੇ ਹੋਵੇਂ ਨਾ ਤਾਂ ਜ਼ਰੂਰ ਪਰੇਸ਼ਾਨੀ ਦੀਆਂ ਤੇ ਨੌਵਾਂ 'ਚ ਫਰਕ ਕੋਈ ਨਹੀਂ ਹੁੰਦਾ ਬੇਸ਼ੱਕ ਅੱਬਾ ਸਮਝ ਕੋਈ ਆ ਨਹੀਂ ਹੁੰਦਾ ਉਹ ਜੋ ਹੁਣ ਥੱਕ ਕੇ ਆਇਆ ਹੈ, ਉਹ ਨਾ ਕੇ ਤੇ ਕੱਪੜੇ ਕੁਪੜੇ ਚੇਂਜ ਕਰ ਲੈਂਦਾ ਹੈ, ਰੋਟੀ ਖਾ ਲਵੇ ਤੇ ਜਾ ਸਕੂਨ ਕੱਢ ਤੂੰ ਔਰ ਹਟਣ ਕਰੀ ਮੋੜ ਉੱਥੇ ਬੈਠੀ ਨਾ ਰਵੀ ਨਹੀਂ ਉੱਥੇ ਮੈਂ ਕਿਤੇ ਬਾਣਾ ਹੈ ਬੜੀਏ ਰੰਨਾਂ ਦਾ ਕੰਮ ਕੀ ਹੁੰਦਾ ਹੈ? ਦੂਈ ਰਨ ਜੋੜ ਗਈ ਤੇ ਗੱਲਾਂ ਨੂੰ ਜੋੜ ਗਿਆ ਜਾਂ ਗਿਲੇ ਕਰਨ ਲੱਗ ਗਿਆ ਹੈਂ? ਬਿਲਕੁਲ ਐਵੇਂ ਦੀ ਐਵੇਂ ਤੇਰੀ ਸਵਾਣਗੀ ਹੋ ਜਾਈ ਨਹੀਂ ਮੈਨੂੰ ਸਮਝ ਪਤਾ ਆਈ ਹੈ। ਹੈ ਨਾ ਇਸ ਗੱਲ ਦਾ ਤੈਨੂੰ ਫਖਰ ਹੋਣਾ ਚਾਹੀਦਾ ਮੈਂ ਕਦੀ ਨਹੀਂ ਕਿਸੇ ਸਵਾਣੀ ਨੂੰ ਵੀ ਮੂੰਹ ਲਾਇਆ ਤੇ ਨਾ ਹੀ ਮੈਂ ਕਦੀ ਕੀ ਕੀਤਾ ਵੀ ਜਿੱਥੇ ਚਾਰ ਰਲ ਕੇ ਬਹਿ ਗਿਆ ਉੱਥੇ ਗਿਲੇ ਗਮਾਜ਼ੀ ਕੀਤੀ ਰਕੇ ਇਦਲੀ ਉਹਦੇ ਕੀਤੀ ਤੇ ਉਦਲੀ ਇਹਦੇ ਕੀਤੀ ਮੇਰੇ ਚੋਂ ਕਾਰਨਾਮਾ ਕੋਈ ਅੱਲਾ ਮਜ਼ਾਕ ਕਰਦਾ ਪਿਆ ਤੇ ਉੱਠੀ ਜਾ ਤੇ ਉਹ ਹਟਣ ਕਰੀ ਜਵਾਬ ਨਾ ਆਖੀ ਬਈ ਤੇਰਾ ਵਿਰਾ ਜਿਹੜਾ ਨਾ ਉਹ ਨਹੀਂ ਅੱਜ ਆ ਸਕਿਆ ਕਿਉਂਕਿ ਹੁਣ ਥੱਕਾ ਸ਼ੱਕ ਹੋਇਆ ਤੇ ਹਾਲਾ ਠੀਕ ਹੈ ਮੈਂ ਜਾਣਦੀ ਆ ਮੋੜ ਚਲੋ ਠੀਕ ਹੈ ਮੇਰਾ ਪੁੱਤ ਜਾ ਅੱਲਾਹ ਪਾਕ ਖੈਰ ਕਰੇ ਔਰ ਹੁਣੇ ਹਟਣ ਕਰੇ ਪੁੱਤਰੋ ਕਮਲਿਆ ਜਵਾਬ ਇਹ ਕਿਵੇਂ ਤੂੰ ਜਵਾਬ ਤੇ ਇਤਬਾਰ ਕੀਤੀ ਵਦਾ ਕਿਵੇਂ ਤੇਰਾ ਬਿੱਲ ਲਈ ਤੇ ਕਿਤਨਾ ਤੇਰਾ ਬਿੱਲ ਲਈ ਅੱਬਾ ਦੋ ਤਰੇ ਮੇਰੀ ਹਸਪਤਾਲ ਗਏ ਆ ਨਾ ਉੱਥੇ ਹੀ ਉਹ ਮੇਰਾ ਬੇਲੀ ਬਣ ਗਿਆ ਤੇ ਬੂ ਚੰਗਾ ਛੋਰੀ ਤੇ ਨਿੱਘਾ ਛੋਰੀ ਉਹ ਮੈਂ ਵੇਖਿਆ ਹੋਇਆ ਮੇਰਾ ਪੁੱਤਰੋ ਮੈਂ ਉਹਨੂੰ ਵੇਖਿਆ ਹੋਇਆ ਉਹ ਛੋਆ ਤਾਂ ਅੱਜ ਤਾਈ ਮੰਗਵਾ ਗੁਨਾ ਕਦੇ ਨਹੀਂ ਦਿੱਤਾ ਤੂੰ ਕਿਵੇਂ ਇਤਬਾਰ ਉਹਨਾਂ ਤੇ ਕਰਦਾ ਪਿਆ ਅੱਜ ਦੇ ਛੋਰਾਂ ਦਾ ਇਤਬਾਰ ਕੋਈ ਨੂੰ ਮੇਰਾ ਪੁੱਤਰੋ ਮੇਰਾ ਪਿਓ ਤੈਨੂੰ ਨਾ ਉਸ ਨਾਲ ਕੋਈ ਪਿਆ ਹਾਂ ਤੇ ਨਾ ਕੋਈ ਕੰਮ ਧੰਦਾ ਪਵਿਆ ਤੇ ਤੈਨੂੰ ਪਤਾ ਹੋਵਿਆ ਜਿਸ ਬੰਦੇ ਨੂੰ ਵੇਖਣਾ ਹੋਵੇ ਨਾ ਉਹਦੇ ਬੇਲੀ ਵੇਖ ਲਈਵੇਂ ਸਮਝ ਆ ਗਈ ਜੇ ਦੀਵਾਰ ਉਹਦੇ ਪਿੱਛੋਂ ਕੀ ਉਹਨਾਂ ਦੇ ਬੇਲੀਆਂ ਕੋਲ ਹਵਾ ਲਈ ਆਈ ਤੈਨੂੰ ਸਾਰਾ ਚਾਨਣ ਹੋ ਜਾਸੀ ਬੋਕੀ ਹੋ ਜਿਆ ਏ ਪਰ ਚਲੋ ਠੀਕ ਹੈ ਤੈਨੂੰ ਇਤਬਾਰ ਹੈ ਮੇਰਾ ਬੇਲੀ ਚੰਗਾ ਹੈ ਕਦੀ ਕਿਸੇ ਵਕਤ ਤੇ ਮੇਰਾ ਪੁੱਤ ਮੈਂ ਯਾਦ ਦਿਵਸਾਂ ਦੇ ਬੇਲੀ ਸਾਡੇ ਕਿਵੇਂ ਹੁੰਦੇ ਹਨ ਅਗਲੇ ਵਕਤਾਂ ਦੇ ਵਿੱਚ ਤੇ ਤੁਹਾਡੇ ਬੇਲੀ ਕੀ ਹੋ ਜਾਏ ਅੱਬਾ ਕੁਝ ਨਹੀਂ ਹੁੰਦਾ ਹਰ ਟਾਈਮ ਐਵੇਂ ਸਮਝਾਈ ਰੱਖਦਾ ਹੈ ਕਸਮ ਹੈ ਤੇ ਮੈਂ ਤਾਂ ਥੱਕ ਕੇ ਆਉਂਦਾ ਨਾ ਤੇ ਨਿੱਕੇ ਬਿਰਾਤ ਅੱਗੇ ਕੋਈ ਨਹੀਂ ਕੰਮ ਧੰਦਾ ਕਰਨਾ ਹੁੰਦਾ ਤੈਨੂੰ ਪਤਾ ਹੈ ਅਲਾ ਮੋੜ ਮਿਹਨਾ ਨਾ ਦਿੱਤਾ ਕਰ ਕਦੀ ਸਿਆਣਾ ਹੋ ਜਾਸੀ ਕੰਮ ਤੇ ਲੱਗ ਪਉ ਸੀ ਕਰਨਾ ਹੈ ਸੋ ਹੁਣ ਤੂੰ ਸਵਾਣੀ ਗਾ ਰਹੀ ਸੋ ਉਹਦੇ ਘਰ ਨੂੰ ਵੱਖਰੇ ਹੋਣਾ ਨਹੀਂ ਸੋ ਚਲੋ ਮੈਂ 2 ਗਿਰਾਂ ਲਾਏ ਲਈ ਹਾਂ ਤੂੰ ਖਾ ਲਈ ਰੋਟੀ ਹਾਂ ਮਤ ਪਰ ਖਾ ਲਿਆ ਗਿਰਾ ਚਲੋ ਮੈਂ 2 ਗਿਰਾਂ ਲਾਏ ਲਈ ਮੋੜ ਅੱਬਾ ਚਲੋ ਲਾਏ ਲੱਗੀ ਰਹਾ ਸੱਚਾਂ ਦੇ ਨਾ ਜਿਹੜੀ ਅੱਜ ਦੀ ਔਲਾਦ ਹੈ ਨਾ ਉਹ ਮਾਂ ਪਿਓ ਨੂੰ ਆਂਦੀ ਅੱਬਾ ਤੂੰ ਚੁੱਪ ਕਰ ਨਾ ਬੰਦਿਆਂ ਨੂੰ ਗੱਲ ਕਰਾਣ ਦੇ ਉਹ ਮੁੜੂ ਪਿਓ ਨੂੰ ਬੰਦਿਆਂ ਚੋਂ ਹੀ ਘਰ ਛੱਡਣ ਦੇਣ ਪਰ ਇੱਕ ਦੇ ਮੇਰਾ ਪੁੱਤਰੋ ਮੈਂ ਤੁਹਾਨੂੰ ਯਾਦ ਦੇ ਵੈਸਾਂ
ਬਈ ਸਵਾਣੇ ਤੇ ਇਤਨਾ ਅੰਨਾ ਇਤਬਾਰ ਕੀਤਾ ਨਾ ਚੰਗਾ ਨਹੀਂ ਮੇਰਾ ਪੁੱਤ ਹੁੰਦਾ ਪਰ ਜਿਵੇਂ ਮਰਜ਼ੀ ਵੈਸੇ ਸਹੀ ਹੈ ਅੱਛਾ ਦੱਸ ਵਸੀਮ ਕੋਈ ਸ਼ੱਕ ਸ਼ੁਕ ਤਾਂ ਨਹੀਂ ਕਰਦਾ ਤੇ ਇੱਥੇ ਜਵਾਦ ਗੱਲ ਸੁਣ ਮੇਰੀ ਉਹ ਤਾਂ ਇੱਥੇ ਮੈਂ ਇੱਥੇ ਨਾ ਅੰਨਾ ਇਤਬਾਰ ਕਰਦਾ ਹੈ। ਉਹਦਾ ਜਿਹੜਾ ਪਿਓ ਹੈ ਨਾ ਯਾਨੀ ਕਿ ਜਿਹੜਾ ਮੇਰਾ ਸਹੁਰਾ ਹੈ ਉਹਨੂੰ ਬੜਾ ਪੱਟੀ ਪੁੱਟੀ ਰੱਖਦਾ ਹੈ। ਲੈ ਤੂੰ ਲੋਕਾਂ ਤੇ ਇਤਬਾਰ ਕਰਦਾ ਹੈ, ਤੂੰ ਆਪ ਨੂੰ ਜਾਂਦਾ ਨਾਲ ਆਪ ਗਿਆ ਕਰੋ ਤੇ ਉਹ ਸਗੋਂ ਪਤਾ ਹੀ ਕੀ ਆਖਿਆ ਅੱਜ ਵੀ ਮੇਰੇ ਸਹੁਰੇ ਗੱਲ ਕੀਤੀ ਉਸ ਆਖਿਆ ਉਹ ਬਹੁਤ ਚੰਗਾ ਛੋਰ ਹੈ ਉਹ ਤਾਂ ਇਹੋ ਜਿਹਾ ਹੈ ਹੀ ਨਾ। ਅੱਛਾ ਹਾਂ ਤੇ ਨਾਲੇ ਉਸ ਆਖਿਆ ਕਿ ਉੱਥੇ ਜਦੋਂ ਚੈੱਕਅਪ ਕਰਵਾਉਣ ਜਾਂਦੇ ਆ ਨਾ ਉਹ ਸਾਡਾ ਪਹਿਲੇ ਹੀ ਟੋਕਨ ਲਵਾ ਛੱਡਦਾ ਹੈ। ਮੋੜੇ ਸਾਡਾ ਸਹੀ ਬਹਾਨਾ ਲੱਗਾ ਹੋਇਆ ਹੈ। ਹਾਂ ਹੁਣ ਹੀ ਉਹ ਬਹਾਨਾ ਲਾ ਹੀ ਰੱਖੀ। ਹਾਂ ਹੁਣ ਇਹੋ ਬਹਾਨਾ ਲਾਉਣਾ ਹੈ। ਠੀਕ ਹੈ ਹੁਣ ਮੈਂ ਤੂੰ ਘਰ ਚੱਲ ਤੇ ਮੈਂ ਇੱਥੇ ਮੁੜਾ ਇੰਜ ਹੋ ਜਾਂਦਾ। ਚਲੋ ਹਲਾ ਠੀਕ ਹੈ ਠੀਕ ਹੈ ਓਕੇ ਖੁਦਾ ਹਾਫਿਜ਼। ਬਾਏ ਬਾਏ। ਵੈਸੇ ਅੱਛੀ ਗੱਲ ਹੀ ਹੈ ਬਹਾਨੇ ਨੂੰ ਬਹਾਨਾ ਬਣਾ ਕੇ ਹੀ ਰੱਖੀਏ ਸਹੀ ਬਹਾਨਾ ਲੱਗਾ ਹੋਇਆ ਦਵਾਈ ਵਾਲਾ ਤੇ ਚੈੱਕਅਪ ਵਾਲਾ। ਓਏ ਹੋਏ ਮੈਂ ਤਾਂ ਅੱਜ ਬਹੁਤ ਥੱਕ ਗਈ ਹਾਂ ਮੈਂ ਤਾਂ ਝੱਟ ਲੰਮਿਆ ਪਊ ਹੀ ਨੇ। ਪਾਏ ਰਹੋ ਨਾਦੀਆ ਮੈਂ ਤਾਂ ਆਪ ਕੰਮ ਧੰਦਾ ਕਰ ਕੇ ਆਏ ਵੇਂਦੀ ਪਈ ਮੂਰਾ ਜਿਹਾ ਬੈਠਾ ਰਹਿੰਦਾ ਨਾ ਇਸ ਕੋਈ ਆਪ ਕੰਮ ਧੰਦਾ ਕਰਨਾ ਹੁੰਦਾ ਏ ਛੋਦੀ ਸਵਾਣੀ ਨੂੰ ਟੋਰੇ ਹੋਏ ਹੁੰਦਾ ਇਸੋ। ਅੱਛਾ 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 ਬੈਠਿਓ ਮੇਰਾ ਪੁੱਤ ਅੱਬਾ ਬੈਠਿਆ ਕਿਤੇ ਜਾ ਕੀ ਬਣਾ ਮੇਰਾ ਪੁੱਤ ਥੱਕ ਪਈ ਹੈ ਅੱਬਾ ਇਤਨਾ ਖਲੋਤਾ ਹੈ ਨਾ ਬੰਦਾ ਉੱਥੇ ਹਾਂ ਨਾਲੇ ਅੱਜ ਹਾਂ ਜਿਹੜਿਆ ਦੂਸਰਾ ਕੀ ਉਹਨੂੰ ਆਂਦੇ ਨੂੰ ਰਸ਼ ਬੜਾ ਰਸ਼ ਬੜਾ ਹਾਂ ਮੇਰਾ ਬਿਲਕੁਲ ਐਵੇਂ ਦੀ ਮਗਰ ਅੱਜ ਤੇ ਮੈਂ ਜ਼ਿੰਦਗੀ ਦੇ ਵਿੱਚ ਸ਼ਹਿਰ ਵਿੱਚ ਰਸ਼ ਵੇਖਿਆ ਹੈ ਆਪਣੀ ਸੜਕ ਤੇ ਮੈਂ ਕਦੀ ਨਹੀਂ ਕੁੱਤਾ ਵੀ ਦਿੱਠਾ ਵੇ ਸਾਡੇ ਸੜਕ ਤੇ ਖਲੋਤਾ ਹੋਵੇ ਇੱਥੇ ਕਿੰਨਾ ਟਾਈਮ ਖਲੋਤੇ ਰਹੇ ਹੋ ਚੋਰਾ ਤੂੰ ਇੱਕ ਗੱਲ ਦੱਸਾਂ ਦੱਸ ਅੱਬਾ ਚਲੋ ਇਹ ਮੈਂ ਕਰੇ ਨਾ ਇਹ ਦੱਸ ਬਈ ਤੇਰੀ ਘਰ ਦੀ ਕਿਦੇ ਹੈ ਬਾਉ ਦੇ ਬਾਜੇ ਤੇ ਉਹਨੂੰ ਗੱਲਿਆ ਗਾਂ ਬਣਵਾਇਆ ਲੱਖ ਦੀ ਲਾਨਾ ਤੇ ਸਵਾਣੀ ਨੂੰ ਨਾਲ ਗੱਲੇ ਤੇ ਨਾਲ ਕਮਲੇ ਨੂੰ ਗੱਲੇ ਉਹ ਵੀ ਗਾਂ ਬਣਵਾਵੇਂ ਉਹ ਬੁੱਢ ਕੇ ਮਰ ਜਾਵਾ ਆ ਪਤਾ ਨਹੀਂ ਤੁਸੀਂ ਕਿਹੜੇ ਦੇ ਸਮਝਣਾ ਤੇ ਕਿਹੜੀਆਂ ਮੈਂ ਤੁਹਾਨੂੰ ਕੀ ਆਖਾਂ ਦੂਈ ਗੱਲ ਇਹ ਹੈ ਮੇਰਾ ਪੁੱਤਰ ਜਿਹੜਾ ਉਹ ਜਵਾਰ ਤੇਰਾ ਬੇਲੀ ਹੈ ਹਾਂ ਅੱਬਾ ਉਹ ਤੇਰਾ ਵਿਰਾਹ ਬਣਿਆ ਹੋਇਆ ਤੀਰਾ ਤੇ ਬੇਲੀ ਬਣੇ ਹੋਏ ਬੇਲੀ ਬਣਿਆ ਹੋਇਆ ਤੇਰਾ ਹਾਂ ਅੱਬਾ ਬੇਲੀ ਬਣੇ ਹੋਇਆ ਮੇਰਾ ਹਲਾ ਇਹ ਦੱਸੋ ਬਈ ਤੇਰਾ ਬੇਲੀ ਹੈ ਕਿ ਤੇਰੀ ਸਵਾਣੀ ਦਾ ਬੇਲੀ ਹੈ ਅੱਬਾ ਇਹ ਤੂੰ ਕੀ ਪਿਆਨਾ ਉਹ ਮੈਂ ਆਦਾ ਪਿਆ ਮੈਂ ਅੱਜ ਮੈਂ ਅੱਖੀ ਨਾਲ ਨੰਨੀਆਂ ਗੱਲਾਂ ਸੁਣੀਆਂ ਮੈਂ ਲੋਕ ਕੇ ਪਿੱਛੋਂ ਵੇਖਦਾ ਰਿਹਾ ਮੈਂ ਬਾਹਰ ਰਿਹਾ ਸਿਰਫ ਦਾਨਤ ਦੇ ਮਾਰਿਆ ਕਿ ਮੇਰੀ ਬੱਗੀ ਦਾੜੀ ਹੈ ਮੈਂ ਬੀਸਤੀ ਨਾ ਕਰਾ ਲਵਾਂ ਅਗਰ ਘਰ ਜਾ ਕੇ ਤੋੜ ਮੈਂ ਸਾਰੀ ਗੱਲ ਦੱਸੇ ਸਾ ਤੁਹਾਡੇ ਸਾਹਮਣੇ ਬਾਹ ਕੇ ਆ ਮੂੰਹ ਤੇ ਬੈਠੀ ਹੈ ਅੱਬਾ ਤੋਬਾ ਕਿਵੇਂ ਗੱਲਾਂ ਹੋਈਆਂ? ਅਸਤਗਫਿਰੁੱਲਾ ਕਿੱਡੇ ਤੂੰ ਕੂੜ ਪਿਆ ਮਰੇਨਾ ਹੈ ਉਹ ਤਾਂ ਉੱਥੇ ਖਲੋਤਿਆ ਸੀ ਅਸੀਂ ਉਸ ਮੈਨੂੰ ਆਖਿਆ ਕਿ ਵਰਜਾਈ ਚਿੰਤਾ ਤੂੰ ਨਾ ਕਰ ਨਾਦੀਆ ਆਪਣੀ ਜ਼ਬਾਨ ਬੰਦ ਕਰ ਲਾ ਮੇਰਾ ਕੀ ਪਿਓ ਕੂੜ ਮਰੇਂਦਾ ਪਿਆ ਇਹ ਜਿਹੜਾ ਤੂੰ ਆਂਦੀਆਂ ਹੈ ਨਾ ਫਲਾਣੀ ਸ਼ਾਇਬਾ ਰੁਲਾਇਆ ਫਲਾਣੀ ਸ਼ਾਇਬਾ ਰੁਲਾਇਆ ਅੱਜ ਮੈਨੂੰ ਪਤਾ ਲੱਗਾ ਇਹ ਸਿਰਫ ਉਸ ਕੋਲ ਬਾਣ ਦੇ ਚਸਕੇ ਤੂੰ ਪੂਰੇ ਕਰੇਨੀ ਆ ਹੁਣ ਸਮਝ ਆਈ ਮੇਰਾ ਪੁੱਤਰ ਹਲਾ ਕੀ ਸੁਣਾ ਰੌਲਾ ਮੇਰਾ ਦਿੱਤੇ ਪੁੱਤ ਬੈਠੇ ਜੀ ਅੱਬਾ ਠੀਕ ਠਾਕ ਆ ਗਾਂ ਬਣ ਗਈ ਪੁੱਤ ਨਵੇਂ ਦੋ ਗਈ ਅੱਲਾ ਪਾਕ ਕਰ ਸੀ ਤੇ ਹੋਈ ਵੈਸੀ ਦੀ ਸੁਣ ਲੈ ਉਹ ਲੱਖ ਦੇ ਲਾਨਾ ਤੇਰੇ ਮੈਂ ਕਿਹਨੂੰ ਪੀਤਾ ਤੇ ਕੀ ਮੈਂ ਆਖਾਂ ਤੇ ਕੀ ਨਾ ਆਖਾਂ ਓਏ ਇਹ ਮਰਦਾਂ ਦਾ ਕੰਮ ਹੁੰਦਾ ਹੀ ਨੇ ਉਹ ਖੁਦਾ ਦੇ ਬੰਦੇ ਮੈਂ ਤੈਨੂੰ ਕਿੱਤਾ ਦੱਸਾਂ ਮੈਂ ਤੁਹਾਨੂੰ ਸਮਝਾਈਂਦਾ ਮਰ ਜਾਵਣਾ ਪਰ ਇੱਕ ਦੇ ਤੁਹਾਨੂੰ ਯਾਦ ਆਵਣਾ ਕਿ ਅੱਬਾ ਸੱਚੀਆਂ ਗੱਲਾਂ ਕਰੇਂਦਾ ਇੱਕ ਅੱਬਾ ਮੈਂ ਇਹ ਸਵਾਣੀ ਗਾਰ ਕੋਈ ਨਹੀਂ ਰੱਖਣੀ ਇਹਨੂੰ ਮੈਂ ਹੁਣੇ ਤਲਾਕ ਦੇਵਣੀ ਹੈ ਇਹਨੂੰ ਇੱਥੋਂ ਕੱਢੋ ਮੇਰੀ ਅੱਖੀ ਤੋਂ ਦੂਰ ਹੋ ਜਾ ਨਿਕਲ ਇੱਥੋਂ ਮੇਰਾ ਨਿਕਲ ਇੱਥੋਂ ਇੱਕ ਮਿੰਟ ਇਸ ਗੱਲ ਦਾ ਤਲਾਕ ਹਾਲ ਨਹੀਂ ਇਹਦਾ ਹਾਲ ਹੋਰ ਵੀ ਹੈ ਅਗਰ ਅੱਜ ਵੀ ਤੁਸੀਂ ਕੰਟਰੋਲ ਕਰ ਜਾਓ ਨਾ ਆਪਣੀ ਸਵਾਣੀਆਂ ਦੇ ਉੱਤੇ ਤੇ ਅਸੀਂ ਲੱਖਾਂ ਦੇ ਰਹਿ ਜਸਾਂ ਜਿਹੜੇ ਘਰ ਨੂੰ ਕੰਡੇ ਕੱਢਨੇ ਪੰਦੇ ਨਾ ਇੱਕ ਤਾਂ ਕਿਸੇ ਨਾਲ ਗੱਲ ਕਰੀਏ ਨਾ ਕਿ ਮੇਰੀ ਨੋਹ ਵਗ ਗਈ ਹੈ ਉਸ ਵੇਲੇ ਇੱਕ ਵਾਰੀ ਮੂੰਹ ਹੇਠਾਂ ਝੁਕ ਜਾਵਣਾ ਕਿ ਮੈਨੂੰ ਦੱਸਾਂ ਕਿਵੇਂ ਅੱਬਾ ਇਸ ਸਿਆਣਾ ਕੋਈ ਨਹੀਂ ਆਉਣਾ ਮੈਨੂੰ ਇਹਨੂੰ ਇਸ ਤੋਂ ਘਰੋਂ ਕੱਢਣ ਦੇ ਮੈਂ ਇਸ ਤੇ ਨਾ ਯਕੀਨ ਕਰੇਂਦਾ ਮੂੰ ਲੇਕਿਨ ਨਾਦੀਆ ਹੁਣ ਸਿਆਣੀ ਹੋ ਜਾਵੇਂ ਅੱਬਾ ਅੱਜ ਤੋਂ ਮੇਰੀਆਂ ਅੱਖੀ ਖੋਲ ਛੋੜੀਆਂ ਤੇ ਗੱਲ ਸੁਣ ਲੈ ਮੇਰੀ ਤੂੰ ਹੀ ਅੱਜ ਤੋਂ ਬਾਅਦ ਤੇਰੀ ਸਵਾਣੀ ਘਰੋਂ ਬਾਹਰ ਪੈਰ ਹੀ ਰੱਖੇ ਨਾ ਤੂੰ ਨਾਲ ਜਾਵਣਾ ਅੱਬਾ ਅੱਜ ਤੋਂ ਬਾਅਦ ਮੈਂ ਆਪਣੀ ਸਵਾਣੀ ਦੇ ਨਾਲ ਰਾਸਾਂ ਮੈਂ ਇਹਨੂੰ ਇੱਕ ਮਿੰਟ ਹੀ ਨਹੀਂ ਦੂਰ ਜਾਵਣ ਦਿੰਦਾ ਚਲੋ ਸ਼ੁਕਰ ਤਾਂ ਜਿਵੇਂ ਅਲਹਮਦੁਲਿਲਾ ਸਾਨੂੰ ਅੱਗੇ ਮੇਰਾ ਆਖਿਆ ਨਾ ਅਸਾਂ ਹੁਣ ਉਂਝ ਕਰਸਾਂ ਸ਼ੁਕਰ ਹੈ ਮੇਰਾ ਪੁੱਤ ਤੁਹਾਡੀ ਅੱਖੀ ਖੁੱਲ ਗਈਆਂ ਜੇ ਅਗਰ ਤੁਸੀਂ ਪਹਿਲੇ ਲਾ ਸਕਤੀ ਐਵੇਂ ਕਰਵਾ ਨਾ ਜਿਵੇਂ ਮੈਂ ਆਂਦਾ ਤਾਂ ਅੱਜ ਇਹ ਨੌਬਤ ਵੀ ਨਾ ਆਵਿਆ ਮੇਰਾ ਅੱਬਾ ਅਗਲੀ ਗਲਤੀਆਂ ਦੀ ਸਾਨੂੰ ਮਾਫ ਕਰ ਦੇ ਅਗਲੀਆਂ ਗਲਤੀਆਂ ਦੇ ਸਾਨੂੰ ਮਾਫੀ ਦੇ ਮੇਰਾ ਪੁੱਤ ਹੁਣ ਜੋ ਗਲਤੀ ਤੁਸੀਂ ਕਰਨੀ ਆ ਤੁਸੀਂ ਕਰ ਚੁੱਕੇ ਹੋ ਅਗਾ ਤੂੰ ਨਾ ਤੁਸੀਂ ਹੁਣ ਗਲਤੀ ਨਹੀਂ ਕਰਨੀ ਕਿਉਂਕਿ ਜਿਹੜੀਆਂ ਧੀਆਂ ਹੁੰਦੀਆਂ ਨਾ ਉਹ ਪਿਓ ਦੀ ਪੱਗ ਲੈ ਕੇ ਆਉਂਦੀਆਂ ਤੇ ਜੇਕਰ ਸਮਝਣ ਤਾਂ ਸਹੁਰੇ ਵੀ ਪਿਓ ਹੀ ਹੁੰਦੇ ਸਮਝ ਆ ਗਈ ਪੁੱਤ ਠੀਕ ਹੈ ਅੱਬੂ ਜੀ ਜਿਵੇਂ ਤੁਸੀਂ ਆਖਿਆ ਸ਼ਾਬਾਸ਼ ਮੇਰਾ ਪੁੱਤਰ ਸ਼ਾਬਾਸ਼